ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਜ਼ਪੁਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 31 ਜੁਲਾਈ 2026 16 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਲਡ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਹਰਜਿੰਦਰ ਸਿੰਘ ਗੋਲਡਨ ਗਰੋਸਰੀਜ਼ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ, ਖਾਲਿਸਤਾਨ ਦੀ ਹਮਾਇਤ ਕੀਤੀ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜਿੰਦਰ ਸਿੰਘ ਗੋਲਡਨ ਗਰੋਸਰੀਜ਼ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਸ਼ਹੀਦ ਊਧਮ ਸਿੰਘ ਸੁਨਾਮ ਦਾ 86ਵਾਂ ਸ਼ਹੀਦੀ ਦਿਨ ਹੈ। ਸੋ ਅੱਜ ਦੇ ਦਿਨ 31 ਜੁਲਾਈ 1940 ਨੂੰ ਬ੍ਰਿਟਨ ਦੀ ਪੈਂਟਾਵਿਲ ਜੇਲ੍ਹ ਵਿੱਚ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਕਾਂਡ ਲਈ ਦੋਸ਼ੀ ਪੰਜਾਬ ਦੇ ਗਵਰਨਰ ਮਾਈਕਲ ਐਡਵਾਇਰ ਨੂੰ 21 ਸਾਲ ਬਾਅਦ ਲੰਡਨ ਜਾ ਕੇ ਸਜ਼ਾ ਜਾਬਤਾ ਕੀਤਾ ਸੀ। ਸੋ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਸਜਦਾ ਕਰਦੇ ਹਾਂ। ਇਹ ਗੱਲ ਸਮਝਣ ਵਾਲੀ ਹੈ ਕਿ ਜੂਨ 84 ਦੇ ਘੱਲੂਘਾਰੇ ਸਾਹਮਣੇ ਜਲਿਆਂਵਾਲੇ ਬਾਗ ਦਾ ਦੁਖਦਾਈ ਵਾਕਿਆ ਬਿਲਕੁਲ ਮਾਇਨੇ ਨਹੀਂ ਰੱਖਦਾ। ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਘੱਲੂਘਾਰਾ 84 ਲਈ ਜ਼ਿੰਮੇਵਾਰ ਇੰਦਰਾ ਗਾਂਧੀ ਅਤੇ ਜਨਮ ਵੈਦਿਆ ਨੂੰ ਸਜ਼ਾ ਜਾਬਤਾ ਕੀਤਾ ਸੀ। ਸੋ ਇਹਨਾਂ ਦੋਨਾਂ ਵਾਕਿਆਂ ਵਿਚਾਲੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਜਿਸ ਦੇ ਵਿੱਚ ਉਹਨਾਂ ਦੇ ਭਰਾ ਭਾਬੀਆਂ ਸ਼ਾਮਲ ਨੇ ਕਿਉਂਕਿ ਉਹਨਾਂ ਦੀ ਟੂਗੈਦਰ ਬਿਜ਼ਨਸ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੋਲਡਨ ਗਰੋਸਰੀਜ਼ ਇਹ ਇੱਕ ਉਹ ਚੇਨ ਜਿਸ ਨੇ ਬਹੁਤ ਸਾਰਿਆਂ ਨੂੰ ਇੰਪਲੋਇਮੈਂਟ ਦਿੱਤੀ। ਬਹੁਤ ਸਾਰੇ ਨੌਜਵਾਨ ਬੀਬੀਆਂ ਜਿਹੜੀਆਂ ਨੇ ਉਹ ਬੜੇ ਆਪਣੇ ਰਵਾਇਤੀ ਪਹਿਰਾਵੇ ਦੇ ਵਿੱਚ ਔਰ ਬੜੀ ਸਾਦਗੀ ਦੇ ਨਾਲ, ਔਰ ਉਹਨਾਂ ਦਾ ਇੱਕ ਬੜਾ ਨਾਂ ਹੈ ਗੋਲਡਨ ਗਰੋਸਰੀਜ਼ ਦਾ ਕਿਉਂਕਿ ਇਹ ਸਾਰੇ ਭਰਾ ਔਰ ਇਹਨਾਂ ਦਾ ਪਰਿਵਾਰ ਬੜਾ ਗੁਰਸਿੱਖੀ ਰੰਗ ਵਿੱਚ ਰੰਗਿਆ ਹੋਇਆ। ਮੇਰੇ ਆਲਮੋਸਟ 35 ਸਾਲ ਤੋਂ ਹੋਸਟ ਵੀ ਹੁੰਦੇ ਨੇ ਹਮੇਸ਼ਾ। ਮੈਂ ਉਹਨਾਂ ਦੇ ਘਰ ਹੀ ਨਿਵਾਸ ਕਰਦਾ। ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਔਰ ਇਹਨਾਂ ਦੇ ਬੇਬੇ ਜੀ ਜਿਹੜੇ ਕਿ ਹੁਣ 90+ ਨੇ, ਉਹਨਾਂ ਦਾ ਪੂਰਾ ਦਬਦਬਾ ਹੈ। ਇੱਕ ਰਵਾਇਤੀ ਜਿਵੇਂ ਸਾਡੇ ਪੇਂਡੂ ਪਰਿਵਾਰ ਸੀ ਉਹਦੇ 'ਚ ਇੱਕ ਡਿਸਪਲਨ ਹੈ, ਇੱਕ ਮਿਠਾਸ ਹੈ, ਇੱਕ ਧੀਰਜ ਹੈ ਉਹ ਸਾਰੇ ਦੇ ਵਿੱਚ। ਜਿਹੜਾ ਬਹੁਤ ਵਾਰ ਜਦੋਂ ਅਸੀਂ ਅਜੋਕੇ ਪੀਰੀਅਡ ਦੇ ਵਿੱਚ ਇੰਡੀਵਿਜੂਅਲਿਸਟਿਕ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ, ਅੱਡ ਹੋਣਾ ਇਹ ਬਹੁਤਿਆਂ ਨੇ ਇਹੀ ਤੋਤਾ ਰਟਨ ਫੜਿਆ ਹੁੰਦਾ। ਪਰ ਮੈਂ ਦੇਖਿਆ ਵੀ ਇਹਨਾਂ ਦੇ ਕੋਈ ਛੱਤ ਦੇ ਥੱਲੇ ਔਰ ਇਹ 30-35 ਸਾਲ ਤੋਂ ਵਰਤਾਰਾ ਕਿਵੇਂ ਭਰਾਵਾਂ ਦੀ ਸਾਂਝ, ਬੀਬੀਆਂ ਦੀ ਸਾਂਝ, ਬੱਚਿਆਂ ਦੀ ਪਰਵਰਿਸ਼ ਔਰ ਖਾਲਿਸਤਾਨ ਦੇ ਲਈ
84 ਤੋਂ ਇੱਕਦਮ ਬਾਅਦ ਜਿਹੜੇ ਬਿਲਕੁਲ ਖਲੋਤੇ, ਉਹਨਾਂ 'ਚੋਂ ਵਕਤ ਪਾ ਕੇ ਕਈ ਜਿਹੜੇ ਨੇ ਕਿਸੇ ਹੋਰ ਬੈਂਡ ਵੈਗਨ ਤੇ ਚੜ੍ਹ ਗਏ, ਕਈਆਂ ਨੇ ਵਾਪਸ ਹੋਣਾ ਜਾਣਾ ਪੰਜਾਬ ਦਾ ਮਿੱਥ ਕੇ ਜਿਹੜਾ ਹੈ ਉਹ ਕੰਪਰੋਮਾਈਜ਼ ਕੀਤੀ ਆਪਣੀ ਪੋਜੀਸ਼ਨ। ਕੁਝ ਜਿਹੜੇ ਨੇ ਉਹਨਾਂ ਨੂੰ ਮੂਵਮੈਂਟ 'ਚ ਨੁਕਸਾਨੇ ਨਜ਼ਰ ਹੋ ਗਏ, ਲੇਕਿਨ ਵੀਰ ਹਰਜਿੰਦਰ ਸਿੰਘ ਉਹਨਾਂ ਫਿਊ ਨੌਜਵਾਨਾਂ 'ਚੋਂ ਨੇ ਜਿਹੜੇ ਅੱਜ ਜਿਹੜਾ ਓਲਡ ਏਜ ਵਾਲੇ 'ਚ ਹੀ ਸਾਡੇ ਉਹ ਸਾਰੇ ਅਸੀਂ ਉਸ ਪਾਸੇ ਹੀ ਜਾ ਰਹੇ ਹਾਂ। ਲੇਕਿਨ ਜਿਹੜੇ ਸਿੱਕੇਬੰਦ ਦ੍ਰਿੜ ਇਰਾਦੇ ਦੇ ਨਾਲ, ਪੱਗ ਵੀ ਉਹਨਾਂ ਦੀ ਕੇਸਰੀ ਹੁੰਦੀ ਆ ਆਲਵੇਜ਼, ਔਰ ਪੂਰੀ ਡੈਡੀਕੇਸ਼ਨ ਦੇ ਨਾਲ ਉਹ ਜਿਹੜੇ ਨੇ ਇਸ ਪਾਸੇ ਲੱਗੇ ਹੋਏ ਨੇ। ਅਸੀਂ ਫਕੀਰਾਂ ਦੇ ਕੋਲ ਇਹੀ ਹੁੰਦਾ, ਜਿਵੇਂ ਭਾਈ ਵੀਰ ਸਿੰਘ ਇੱਕ ਤਾਂ ਕਹਿੰਦੇ ਨੇ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ ਸਾਡੇ ਕੋਲ ਦੇਣ ਨੂੰ ਤਾਂ ਕੁਛ ਨਹੀਂ ਹੈ, ਲੇਕਿਨ ਸਾਡੇ ਕੋਲ ਉਹ ਐਪਰੀਸ਼ੀਏਸ਼ਨ ਦੇ ਅਲਫਾਜ਼ ਜ਼ਰੂਰ ਨੇ ਜਿਹੜੇ ਮੈਂ ਸਮਝਦਾ ਕਿ ਜਿਨ੍ਹਾਂ ਨੇ ਸੱਚਮੁੱਚ ਜੀਵਨ ਨੂੰ ਇਸ ਪਾਸੇ ਲਾਇਆ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਬਾਬਾ ਫਰੀਦ ਜੀ ਨੇ ਜਿਨ੍ਹਾਂ ਪ੍ਰਥਾਏ ਫਰਮਾਇਆ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਹ 4 ਦਹਾਈਆਂ ਤੋਂ ਜ਼ਿਆਦਾ ਦੇ ਸਫ਼ਰ 'ਚ ਬਹੁਤ ਸਾਰਿਆਂ ਦੇ ਨਾਲ ਮੇਲ ਹੋਇਆ, ਬਹੁਤ ਸਾਰਿਆਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਵੀ ਸੁਣੀਆਂ, ਪਰ ਮਨ ਹੋਰ ਮੁਖ ਹੋਰ ਕੈਟਾਗਰੀ ਜ਼ਿਆਦਾ ਲੰਬੀ ਹੈ। ਤੇ ਮਹਾਰਾਜ ਇਹਨਾਂ ਦੀ ਪੰਥ ਨਾਲ, ਸਿੱਖੀ ਨਾਲ ਪ੍ਰੀਤ ਵੀ ਬਣਾਈ ਰੱਖੇ, ਇਵੇਂ ਹੀ ਜਿਹੜਾ ਖਾਲਿਸਤਾਨ ਦੇ ਝੰਡਾ ਬਰਦਾਰ ਰਹਿਣ, ਔਰ ਅਸੀਂ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ 31 ਜੁਲਾਈ ਦਾ ਦਿਨ ਇਤਿਹਾਸਕ ਦਿਨ ਹੈ। ਅੱਜ ਤੋਂ ਠੀਕ 88 ਸਾਲ ਪਹਿਲਾਂ 31 ਜੁਲਾਈ 1940 ਨੂੰ ਸੁਨਾਮ ਸ਼ਹਿਰ 'ਚ ਜੰਮਿਆ ਇੱਕ ਯਤੀਮ ਬੱਚਾ, 2-3 ਸਾਲ ਦੀ ਉਮਰ ਤੱਕ ਪਹੁੰਚਦੇ ਹਨ, ਜਿਨ੍ਹਾਂ ਦੇ ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਗਏ। ਇਹ 2 ਭਰਾ ਸਾਧੂ ਸਿੰਘ, ਔਰ ਇਹਨਾਂ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ, ਔਰ ਇਹਨਾਂ ਦਾ ਚਾਚਾ ਇਹਨਾਂ ਦੋਨਾਂ ਨੂੰ ਸੈਂਟਰਲ ਖਾਲਸਾ ਯਤੀਮ ਖਾਨਾ। ਮੈਂ ਕਈ ਵਾਰ ਦੇਖਦਾ ਕਿ ਜਿਹੜੇ ਵਿਜ਼ਨਰੀ ਲੀਡਰ ਹੁੰਦੇ ਨੇ ਜਾਂ ਜਿਹੜੇ ਵਿਜ਼ਨਰੀ ਲੋਕ ਹੁੰਦੇ ਨੇ, ਉਹ ਲੌਂਗ ਟਰਮ ਦੇਖਦੇ ਨੇ ਵੀ ਕੀ ਕੀਤਾ ਜਾਣਾ ਚਾਹੀਦਾ। ਜੇ ਹੁਣ ਇਹਨਾਂ ਦਾ ਜਨਮ 26 ਦਸੰਬਰ 1899 ਨੂੰ ਹੁੰਦਾ ਹੈ, ਤੇ 1910-11 ਦੇ ਨੇੜੇ ਤੇੜੇ ਇਹ ਇੰਸਟੀਚਿਊਟ ਜਿਹਦੇ ਲਈ ਬਹੁਤ ਵੱਡੀ ਪ੍ਰੇਰਨਾ ਭਾਈ ਵੀਰ ਸਿੰਘ ਸਨ, ਸ਼ਾਇਦ ਉਹਨਾਂ ਦਾ ਅੱਜ ਨਾਮ ਵੀ ਮੇਰੇ ਜ਼ੁਬਾਨ 'ਤੇ ਇਸ ਲਈ ਆਇਆ ਕਿਉਂਕਿ ਇਹ 2-3 ਇੰਸਟੀਚਿਊਟਸ ਜਿਹੜੀਆਂ ਨੇ, ਜਿਨ੍ਹਾਂ ਦੇ ਵਿੱਚ ਸੈਂਟਰਲ ਖਾਲਸਾ ਯਤੀਮ ਖਾਨਾ, ਸੂਰਮਾ ਸਿੰਘ ਆਸ਼ਰਮ, ਇਹ ਪੁਤਲੀ ਘਰ ਅੰਮ੍ਰਿਤਸਰ 'ਚ ਸਥਿਤ ਨੇ, ਔਰ ਮੈਂ ਆਲਮੋਸਟ 18 ਸਾਲ ਜਲੰਧਰ 'ਚ ਗੁਜ਼ਾਰੇ ਨੇ। ਤੇ ਆਲਮੋਸਟ ਹਰ ਵੀਕਐਂਡ ਦੇ ਉੱਤੇ ਮੇਰੀ ਜਿਹੜੀ ਅੰਮ੍ਰਿਤਸਰ ਵਿਜ਼ਿਟ ਸੀ, ਅੰਮ੍ਰਿਤਸਰ ਫੇਰੀ ਸੀ, ਮਕਸਦ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਸੀ, ਲੇਕਿਨ 3 ਥਾਵਾਂ ਦੇ ਉੱਤੇ ਮੈਂ ਘੱਟੋ ਘੱਟ 2-2, 3-3 ਘੰਟੇ ਜ਼ਰੂਰ ਗੁਜ਼ਾਰਦਾ ਸੀ। ਉਹਨਾਂ 'ਚ ਭਗਤ ਪੂਰਨ ਸਿੰਘ ਔਰਾਂ ਦਾ ਪਿੰਗਲਵਾੜਾ, ਸੂਰਮਾ ਸਿੰਘ ਆਸ਼ਰਮ ਤੇ ਸੈਂਟਰਲ ਖਾਲਸਾ ਯਤੀਮ ਖਾਨਾ। ਸੋ ਮੇਰੇ ਬਹੁਤ ਸਾਰੀਆਂ ਯਾਦਾਂ ਮੇਰੀਆਂ ਜੁੜੀਆਂ ਹੋਈਆਂ ਨੇ। ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਬਾਅਦ ਦੇ ਵਿੱਚ ਕੀਰਤਨੀਏ ਬਣੇ ਸੂਰਮਾ ਸਿੰਘ ਆਸ਼ਰਮ 'ਚੋਂ, ਉਹਨਾਂ ਦੇ ਵਿੱਚ ਭਾਈ ਗੁਰਮੇਜ ਸਿੰਘ, ਭਾਈ ਗੁਰਮੇਲ ਸਿੰਘ, ਜਿਹੜੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਤੋਂ ਚੀਫ ਖਾਲਸਾ ਦੀਵਾਨ ਦੇ ਵੀ ਰਾਗੀ ਜਥੇ ਦਾ ਹਿੱਸਾ ਸਨ। ਉਹਨਾਂ ਦੇ ਨਾਲ ਵੀ ਉਸ ਪੀਰੀਅਡ ਦੇ ਵਿੱਚ ਮੇਲ ਮੁਲਾਕਾਤ, ਔਰ ਯਤੀਮ ਖਾਨਾ ਹਮੇਸ਼ਾ ਹੀ ਮੇਰੇ ਲਈ ਇੱਕ ਫੈਸੀਨੇਟਿੰਗ ਰਿਹਾ ਕਿ ਭਾਈ ਇਹ ਉਹਨਾਂ ਜ਼ਮਾਨਿਆਂ 'ਚ 20ਵੀਂ ਸਦੀ ਦੀ ਬਿਗਨਿੰਗ 'ਚ ਭਾਈ ਵੀਰ ਸਿੰਘ ਔਰ ਚੀਫ ਖਾਲਸਾ ਦੀਵਾਨ, ਜਿਹੜੀ ਬੇਸਿਕਲੀ ਇਹ ਕੋਈ ਰੈਵੋਲੂਸ਼ਨਰੀ ਬਾਡੀ ਨਹੀਂ ਸੀ, ਰਾਦਰ ਇਹਨਾਂ ਨੂੰ ਸਰਕਾਰੀਆ ਹੀ ਕਹਿੰਦੇ ਸੀ। ਇਹ ਵੱਡੇ ਵੱਡੇ ਸਰਦਾਰ ਬ੍ਰਿਟਿਸ਼ ਹੁਕਮਰਾਨਾਂ ਦੇ ਨਾਲ ਮਿਲ ਕੇ ਚੱਲਦੇ ਸੀ, ਪਰ ਐਜੂਕੇਸ਼ਨ ਦੇ ਫੀਲਡ 'ਚ ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਔਰ ਉਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਬੱਚੇ ਨਬੀਨੇ ਹੋ ਜਾਂਦੇ ਨੇ, ਅੱਖਾਂ ਦੀ ਰੌਸ਼ਨੀ ਜਨਮ ਤੋਂ ਹੀ ਨਹੀਂ ਹੁੰਦੀ, ਉਹ ਬੱਸਾਂ ਦੇ ਵਿੱਚ, ਚੁਰਾਹਿਆਂ ਦੇ ਵਿੱਚ ਮੰਗਦੇ ਫਿਰਦੇ ਨੇ। ਔਰ ਕਿਉਂ ਨਾ ਉਹਨਾਂ ਦਾ ਜਿਹੜਾ ਔਰ ਲਫ਼ਜ਼ ਵੀ, ਜਦੋਂ ਅਸੀਂ ਪੁਰਾਤਨ ਪੰਜਾਬੀ ਦਾ ਅੰਨੇ ਦੇ ਲਈ, ਜਿਹਨੂੰ ਆਮ ਲੋਕ ਅੰਨਾ ਕਹਿ ਕੇ ਕਰਦੇ ਸੀ, ਸਾਡਿਆਂ ਦਾ ਲਫ਼ਜ਼ ਸੀ ਸੂਰਮਾ। ਔਰ ਉਹਨਾਂ ਨੇ ਭਾਈ ਵੀਰ ਸਿੰਘ ਦੇ ਉਦਮ ਨਾਲ ਇਹ ਸੂਰਮਾ ਸਿੰਘ ਆਸ਼ਰਮ ਜਿਹੜਾ ਇਹ ਐਸਟੈਬਲਿਸ਼ ਹੋਇਆ। ਬਹੁਤ ਸਾਰੇ ਨਬੀਨੇ ਬੱਚੇ ਜਿਹੜੇ ਇੱਥੇ ਆ ਕੇ ਉਹਨਾਂ ਨੇ ਕੀਰਤਨ ਦੀ ਟ੍ਰੇਨਿੰਗ, ਫਿਰ ਵਕਤ ਪਾ ਕੇ ਜਿਹੜੀ ਬ੍ਰੇਲ ਜ਼ਬਾਨ ਹੈ, ਕਿਉਂਕਿ ਜਿਹੜੇ ਬਲਾਈਂਡ ਨੇ ਉਹ ਆਪਣੀ ਜ਼ਬਾਨ ਦੇ ਨਾਲ, ਜਦੋਂ ਅਸੀਂ ਹੈਲਨ ਕਲੇਅਰ ਦਾ ਜ਼ਿਕਰ ਕਰਦੇ ਹਾਂ, ਗੂੰਗੀ, ਬੋਲੀ,
ਔਰ ਦੂਸਰਾ ਉਹਨੇ ਕਿੰਨਾ ਵੱਡਾ ਰੁਤਬਾ ਹਾਸਲ ਕੀਤਾ। ਪਰ ਇਹ ਸਾਰਿਆਂ ਨੂੰ ਜਿਸ ਸੰਸਥਾ 'ਚੋਂ ਫਿਰ ਵੱਡੇ ਵੱਡੇ ਨਾਮੀ ਰਾਗੀ ਨਿਕਲੇ ਜਿਹੜੇ ਅੱਜ ਤੱਕ ਵੀ ਨੇ ਕਿ ਜਿਨ੍ਹਾਂ 'ਚੋਂ ਲਗਾਤਾਰਤਾ ਨਾਲ 100 ਸਾਲ ਤੋਂ ਜ਼ਿਆਦਾ ਇਹਨਾਂ ਦੀ ਸਰਵਿਸ ਹੈ। ਲੇਕਿਨ ਉਸ ਦੇ ਨਾਲ ਸੈਂਟਰਲ ਖਾਲਸਾ ਯਤੀਮਖਾਨਾ ਕਿ ਜਿਹੜੇ ਬੱਚੇ ਯਤੀਮ ਹੋ ਜਾਂਦੇ ਨੇ, ਬਜਾਏ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਝੂਠੇ ਭਾਂਡੇ ਮਾਂਜਣ ਜਾਂ ਧੱਕੇ ਖਾਂਦੇ ਫਿਰਨ ਸੀ ਕਿ ਭਾਈ ਆਓ ਇੱਥੇ ਆ ਕੇ। ਸੋ ਊਧਮ ਸਿੰਘ ਜਿਨ੍ਹਾਂ ਦਾ ਨਾਂ ਸ਼ੇਰ ਸਿੰਘ, ਉਹਨਾਂ ਦਾ ਭਰਾ ਸਾਧੂ ਸਿੰਘ, ਉਹਨਾਂ ਨੂੰ ਉਹਨਾਂ ਦਾ ਚਾਚਾ ਇੱਥੇ ਭਰਤੀ ਕਰਾ ਗਿਆ ਔਰ ਇੱਥੋਂ ਹੀ ਉਹਨਾਂ ਨੇ ਜਿਹੜੀ ਹੈ ਉਹ ਮੈਟ੍ਰਿਕੂਲੇਟ ਪਾਸ ਕੀਤੀ। ਉਹਨਾਂ ਦੀਆਂ ਤਸਵੀਰਾਂ ਵੀ ਉੱਥੇ ਲੱਗੀਆਂ ਹੋਈਆਂ ਨੇ ਸੈਂਟਰਲ ਖਾਲਸਾ ਯਤੀਮਖਾਨਾ ਔਰ ਇਹ ਪੂਰੀ ਡੈਡੀਕੇਸ਼ਨ ਦੇ ਨਾਲ ਇਹ ਅੰਮ੍ਰਿਤਧਾਰੀ ਨੌਜਵਾਨ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ 13 ਅਪ੍ਰੈਲ 1999 ਦਾ ਜਲਿਆਂਵਾਲੇ ਬਾਗ ਦਾ ਸਾਕਾ ਕਾਂਡ ਜੀ ਉਸ ਦੀ ਇੱਕ ਆਪਣੀ ਬੈਕਗਰਾਉਂਡ ਹੈ ਕਿਉਂਕਿ ਜ਼ਾਹਰ ਹੈ ਕਿ ਫਸਟ ਵਰਲਡ ਵਾਰ ਜਿਹੜਾ 1914 ਤੋਂ 1918 ਤੱਕ ਚੱਲਿਆ, ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੀ ਪਾਰਟਿਸਿਪੇਸ਼ਨ ਜੰਗ ਦੇ ਮੈਦਾਨ 'ਚ ਵੀ ਜਦ 90,000 ਤੋਂ ਜ਼ਿਆਦਾ ਜਿਹੜਾ ਸਿੱਖ ਸੋਲਜਰ ਨੇ ਉਹ ਲੜੇ, ਬਹੁਤ ਜ਼ਿਆਦਾ ਕੈਜੂਅਲਟੀਜ਼ ਸੀ। ਔਰ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਕਿਉਂਕਿ ਫਸਟ ਵਰਲਡ ਵਾਰ ਦਾ ਜਿਹੜਾ ਥੀਏਟਰ ਹੈ ਉਹ ਯੂਰਪ ਵੀ ਹੈ, ਉਹ ਮਿਡਲ ਈਸਟ ਵੀ ਹੈ ਕਿਉਂਕਿ ਸਾਰਾ ਮਿਡਲ ਈਸਟ ਉਸ ਵੇਲੇ ਆਟੋਮੈਨ ਐਮਪਾਇਰ ਦੇ ਹਿੱਸੇ ਸੀ। ਔਰ ਅੰਗਰੇਜ਼ਾਂ ਨੇ ਇਹ ਇਕਰਾਰ ਕੀਤਾ ਸੀ ਕਿ ਭਾਈ ਕਿਉਂਕਿ ਕਲੋਨੀਅਲ ਰੂਲ ਸੀ, ਬਸਤੀਵਾਦ ਸੀ ਕਿ ਬਈ ਅਸੀਂ ਜਿਹੜਾ ਹੈ ਉਹ ਇਸ ਜੰਗ ਦੇ ਖਾਤਮੇ ਤੋਂ ਬਾਅਦ ਬਹੁਤ ਸਾਰੀਆਂ ਰਿਆਇਤਾਂ ਦੇਵਾਂਗੇ। ਪਰ ਰਿਆਇਤਾਂ ਤਾਂ ਉਹਨਾਂ ਨੇ ਕੀ ਦੇਣੀਆਂ ਸੀ। ਉਹਨਾਂ ਨੇ ਇੱਕ ਰਾਦਰ ਜਿਉਂ ਹੀ ਜੰਗ ਖਤਮ ਹੋਈ ਔਰ ਇਹ ਮੰਗ ਹੋਣ ਲੱਗੀ ਕਿ ਭਾਈ ਜਿਹੜਾ ਥੋੜੀਆਂ ਲਿਬਰਟੀਜ਼ ਦਿਓ, ਤੇ ਉਹਨਾਂ ਨੇ ਇੱਕ ਕਾਨੂੰਨ ਲਿਆਂਦਾ ਜਿਹਨੂੰ ਰੌਲਟ ਐਕਟ ਕਹਿੰਦੇ ਸੀ। ਉਹਨੂੰ ਕਾਲਾ ਕਾਨੂੰਨ ਐਲਾਨਿਆ ਗਿਆ। ਜਿਹੜੇ ਬਾਈ ਦੀ ਵੇ ਹੁਣ ਹਿੰਦੂ ਤਵੀਆਂ ਨੇ ਕਾਨੂੰਨ ਬਣਾਏ ਨੇ ਜਾਂ ਲਿਆਂਦੇ ਨੇ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ, ਉਹਦੇ ਸਾਹਮਣੇ ਤਾਂ ਰੌਲਟ ਐਕਟ ਕੁਛ ਵੀ ਨਹੀਂ ਸੀ। ਹੁਣ ਇਸ ਦਾ ਵਿਰੋਧ ਪੰਜਾਬ 'ਚ ਹੋਇਆ, ਜਿਸ 'ਚੋਂ ਗੁਜਰਾਂਵਾਲੇ ਤੋਂ ਸ਼ੁਰੂ ਹੋਇਆ, ਸਿਆਲਕੋਟ ਦੇ ਵਿੱਚ ਅੰਮ੍ਰਿਤਸਰ 'ਚ ਪਹੁੰਚਿਆ, ਅੰਗਰੇਜ਼ਾਂ 'ਤੇ ਵੀ ਹਮਲੇ ਹੋਏ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਹੁਣ ਬਹੁਤ ਵਾਰ ਬਹੁਤਿਆਂ ਨੂੰ ਕਨਫਿਊਜ਼ਨ ਹੁੰਦਾ ਹੈ ਕਿ ਡਾਇਰ ਨੂੰ ਮਾਰਿਆ ਊਧਮ ਸਿੰਘ ਨੇ ਜਾ ਕੇ। ਉਸ ਵੇਲੇ ਦਾ ਪੰਜਾਬ ਦਾ ਗਵਰਨਰ ਮਾਈਕਲ ਆਡਵਾਇਰ ਸੀ ਜਿਹਦੇ ਆਰਡਰਸ ਦੇ ਥੱਲੇ ਜਿਹੜਾ ਗਵਰਨਰ ਸੀ ਪੰਜਾਬ ਦਾ। ਔਰ ਉਸ ਵੇਲੇ ਦਾ ਪੰਜਾਬ ਬਹੁਤ ਵੱਡਾ ਪੰਜਾਬ ਸੀ, ਦਿੱਲੀ ਤੋਂ ਲੈ ਕੇ ਤੇ ਇਹ ਦਰਾ ਖੈਬਰ ਤੱਕ ਦਾ ਵੱਡਾ ਹਿੱਸਾ ਜਿਹੜਾ ਉਸ ਪੰਜਾਬ ਦਾ ਹੀ ਹਿੱਸਾ ਸੀ। ਔਰ ਇੱਕ ਜਿਹੜਾ ਲੋਕਲ ਬ੍ਰਿਗੇਡੀਅਰ ਜਿਸ ਨੂੰ ਜਨਰਲ ਦੇ ਨਾਲ ਜਨਰਲ ਡਾਇਰ, ਉਹ ਡਾਇਰ ਜਿਹੜਾ ਡੀ ਨਾਲ ਹੈ, ਮਾਈਕਲ ਓਡਵਾਇਰ ਹੈ। ਉਹਨੇ ਜਿਹੜਾ ਮਾਈਕਲ ਓਡਵਾਇਰ ਦਾ ਹੀ ਹੁਕਮ ਸੀ ਕਿ ਸਬਕ ਸਿਖਾਉਣਾ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਵਾਇਲੈਂਸ ਹੋਈ, ਲੋਕ ਗੁੱਸੇ 'ਚ ਸਨ। ਔਰ ਇਹ ਜਲਿਆਂਵਾਲਾ ਬਾਗ ਜਿਹੜਾ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਹੈ, ਕੁਛ ਕਦਮਾਂ ਦੇ ਵਿੱਥ ਦੇ ਉੱਤੇ ਹੀ ਹੈ, ਇੱਥੇ ਉਸ ਵੇਲੇ ਦੇ ਕਾਂਗਰਸ ਲੀਡਰਾਂ ਨੇ ਰੌਲਟ ਐਕਟ ਦੇ ਵਿਰੋਧ ਦੇ ਵਿੱਚ ਵੀ ਔਰ ਜਿਹੜਾ ਇੱਕ ਜ਼ੁਲਮ ਦੀ ਹਨੇਰੀ ਚਲਾਈ ਹੋਈ ਸੀ ਮਾਈਕਲ ਓਡਵਾਇਰ ਨੇ, ਉਸ ਦੇ ਖਿਲਾਫ ਇੱਕ ਜਨ ਸਭਾ ਰੱਖੀ, ਪਬਲਿਕ ਜਿਹੜੀ ਹੈ ਮੀਟਿੰਗ ਰੱਖੀ। ਔਰ ਉਸ ਵੇਲੇ ਦੋ ਪ੍ਰੋਮੀਨੈਂਟ ਕਾਂਗਰਸ ਦੇ ਲੀਡਰ ਸੀ ਅੰਮ੍ਰਿਤਸਰ ਦੇ, ਇੱਕ ਸੱਤਿਆ ਪ੍ਰਕਾਸ਼ ਤੇ ਇੱਕ ਡਾਕਟਰ ਸੈਫੂਦੀਨ ਕਿਚਲੂ। ਇਹ ਕਸ਼ਮੀਰੀ ਓਰੀਜਨ ਦੇ ਲੀਡਰ ਸੀ ਕਿਉਂਕਿ ਕਸ਼ਮੀਰੀਆਂ ਦੀ ਬਹੁਤ ਵੱਡੀ ਪੋਪੂਲੇਸ਼ਨ ਜਿਹੜੀ ਹੈ ਉਹ ਅੰਮ੍ਰਿਤਸਰ 'ਚ ਰਹਿੰਦੀ ਸੀ, ਬਹੁਤ ਵੱਡੀ ਆਬਾਦੀ। ਔਰ ਅੰਮ੍ਰਿਤਸਰ 'ਚ ਮੁਸਲਮਾਨ ਪੋਪੂਲੇਸ਼ਨ ਵੀ ਲਗਭਗ 40-45% ਸੀ। ਔਰ ਇਹ ਵਿਸਾਖੀ ਦਾ ਹੀ ਦਿਨ ਸੀ 13 ਅਪ੍ਰੈਲ ਕਿਉਂਕਿ ਬਿਕਰਮੀ ਕੈਲੰਡਰ ਨਾਲ ਕੈਲਕੂਲੇਟ ਹੁੰਦੀ ਹੈ, ਉਸ 1919 ਦੇ ਸੰਨ ਦੇ ਵਿੱਚ ਉੱਥੇ ਸੀ। ਔਰ ਜਿਹੜਾ ਉਸ ਗੈਦਰਿੰਗ ਤੋਂ ਪਹਿਲਾਂ ਹੀ ਜਿਹੜੇ ਦੋਨੋਂ ਨੇ, ਸੈਫੂਦੀਨ ਕਿਚਲੂ ਵੀ ਔਰ ਡਾਕਟਰ ਸੱਤਿਆ ਪ੍ਰਕਾਸ਼ ਵੀ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਨਾਂ ਦੀ ਲੋਕਲ ਅਥਾਰਟੀਜ਼ ਨੇ। ਇਸ ਲਈ ਹੋਰ ਵੀ ਗੁੱਸਾ ਸੀ। ਸੋ ਵੱਡੀ ਗਿਣਤੀ ਦੇ ਵਿੱਚ ਇਸ ਬਾਗ ਦੇ ਵਿੱਚ ਜਿਹਦੇ 'ਚ ਇੱਕੋ ਇੱਕ ਐਂਟਰੀ ਦਾ ਦਰਵਾਜ਼ਾ ਸੀ, ਉਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਜਿਹੜੇ ਲੋਕ ਇਕੱਠੇ ਹੋਏ, ਪੀਸਫੁਲ ਕਰਾਊਡ ਸੀ। ਔਰ ਇਹ ਬ੍ਰਿਗੇਡੀਅਰ ਡਾਇਰ ਜਿਹੜਾ ਉਹ ਆਪਣੇ ਕੰਟੀਨਜੈਂਟ ਦੇ ਨਾਲ ਆਇਆ, ਜਿਨ੍ਹਾਂ ਦੇ ਵਿੱਚ ਗੋਰਖਿਆਂ ਦੀ ਪਲਟਨ ਵੀ ਸੀ, ਕੁਛ ਹੋਰ ਵੀ ਕੋ ਅੰਗਰੇਜ਼। ਉਹਨੇ ਮਸ਼ੀਨ ਗਨਾਂ ਜਿਹੜੀਆਂ ਨੇ ਉਹ ਗੇਟ ਦੇ ਉੱਤੇ, ਗੇਟ ਇੱਕੋ ਹੀ ਐਂਟਰੀ ਸੀ, ਉੱਥੋਂ ਹੀ ਐਂਟਰ ਔਰ ਐਗਜ਼ਿਟ ਸੀ, ਉਹਦੇ 'ਚ ਉਹਨੇ ਅੰਧਾਧੁੰਦ ਜਿਹੜੀ ਫਾਇਰਿੰਗ ਅਨਪ੍ਰੋਵੋਕਡ ਜਿਹਨੂੰ ਅਸੀਂ ਕਹਿੰਦੇ, ਔਰ ਉਸ ਦੇ ਵਿੱਚ ਭਗਦੜ ਮਚੀ, ਬਹੁਤ ਸਾਰੇ ਗੋਲੀਆਂ ਨਾਲ ਮਾਰੇ ਗਏ। ਉੱਥੇ ਇੱਕ ਖੂਹ ਸੀ, ਬਹੁਤ ਸਾਰਿਆਂ ਨੇ ਜੀ ਪਿਆਣਿਆਂ ਨੇ ਖੂਹ 'ਚ ਛਾਲਾਂ ਮਾਰੀਆਂ
ਔਰ ਉਹ ਸਾਰੇ ਦੇ ਚਲਦਿਆਂ ਜਿਹੜੀ ਫਾਈਨਲ ਫਿਗਰ ਆਈ ਸੀ ਉਹਦੇ 'ਚ 400-500 ਦੇ ਕਰੀਬ ਮੌਤਾਂ ਸੀ। ਉਸ ਨੂੰ ਐਗਜ਼ੈਜਰੇਟ ਕਰਕੇ ਹਜ਼ਾਰਾਂ ਕਹੀ ਜਾਓ, ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਨੇ ਬਾਅਦ ਦੇ ਵਿੱਚ ਇਸ ਕਾਂਡ ਦੀ ਪੜਤਾਲ ਦੇ ਲਈ ਹੰਟਰ ਕਮਿਸ਼ਨ ਵੀ ਬਣਾਇਆ ਸੀ ਔਰ ਜਿਹੜੇ ਜ਼ਖਮੀ ਸੀ ਔਰ ਮਾਰੇ ਗਏ ਸੀ ਉਹਨਾਂ ਨੂੰ ਕੰਪਨਸੇਸ਼ਨ ਵੀ ਦਿੱਤਾ ਗਿਆ ਸੀ। ਔਰ ਇਸ ਲਈ ਹੈ ਕਿ ਉਹ ਫਿਗਰ ਜਿਹੜਾ ਕਿ ਜੂਨ 84 ਦੇ ਜਦੋਂ ਅਸੀਂ ਘੱਲੂਘਾਰੇ ਦੀ ਗੱਲ ਕਰਾਂਗੇ ਜਿਹਦੇ 'ਚ ਹਜ਼ਾਰਾਂ ਮਾਰੇ ਟੈਂਕਾਂ ਤੋਪਾਂ ਦੇ ਨਾਲ ਮਿੱਥ ਕੇ ਮਾਰੇ ਔਰ ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਔਰ ਦੂਸਰਾ ਲੇਕਿਨ ਊਧਮ ਸਿੰਘ ਜਿਹਨੇ ਅਕਾਲ ਤਖਤ ਤੇ ਆ ਕੇ ਅਰਦਾਸ ਕੀਤੀ, ਉਸ ਨੇ ਇਸ ਜਲਿਆਂਵਾਲੇ ਬਾਗ ਦੇ ਕਾਂਡ ਲਈ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅਰਦਾਸ ਕੀਤੀ ਔਰ ਫਿਰ ਇੱਕ ਲੰਬੀ ਜਰਨੀ ਹੈ। 21 ਸਾਲ ਜਿਹੜੇ ਨੇ ਉਹ ਇੰਤਜ਼ਾਰ ਰਹੀ। ਊਧਮ ਸਿੰਘ ਆਇਆ, ਅਮਰੀਕਾ 'ਚ ਵੀ ਆਇਆ, 2 ਸਾਲ ਲਗਭਗ ਸਟਾਕਟਨ ਏਰੀਆ 'ਚ ਗਦਰ ਪਾਰਟੀ ਵਾਲਿਆਂ ਦੇ ਨਾਲ ਵੀ ਜਿਹੜਾ ਰਾਬਤੇ 'ਚ ਰਿਹਾ। ਹਾਲਾਂਕਿ ਗਦਰ ਮੂਵਮੈਂਟ ਤਾਂ ਖਤਮ ਹੋ ਗਈ ਸੀ ਉਹਦੇ 'ਚ। ਔਰ ਉਹੀ ਗਵਰਨਰ ਜਿਹੜਾ ਮਾਈਕਲ ਆਡਵਾਇਰ ਜਿਹੜਾ ਪੰਜਾਬੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਉਹਦੇ ਪੀਰੀਅਡ ਦੇ ਵਿੱਚ ਹੀ ਜਦੋਂ ਅਸੀਂ ਗਦਰ ਪਾਰਟੀ ਔਰ ਦੂਸਰਿਆਂ ਦਾ ਦੇਖਦੇ ਹਾਂ ਤੇ 42 ਨੂੰ ਉਹਦੇ ਪੀਰੀਅਡ 'ਚ ਸਜ਼ਾਏ ਮੌਤ ਹੋਈ, ਮੌਤ ਦੀ ਸਜ਼ਾ, 114 ਨੂੰ ਉਮਰ ਕੈਦ ਔਰ 83 ਜਿਹੜੇ ਨੇ ਉਹ ਜੇਲ੍ਹ ਭੇਜੇ ਗਏ ਸੀ ਔਰ ਉਹ ਪੂਰਾ ਦੰਦਨਾਉਂਦਾ ਫਿਰਦਾ ਸੀ ਔਰ ਆਪਣਾ ਗਵਰਨਰ ਦਾ ਕਾਰਜਕਾਲ ਪੂਰਾ ਕਰਕੇ ਵਿਦ ਆਨਰ ਉਹ ਜਿਹੜਾ ਹੈ ਵਾਪਸ ਇੰਗਲੈਂਡ ਪਰਤ ਗਿਆ ਸੀ। ਹੁਣ ਊਧਮ ਸਿੰਘ ਇਸ ਪੀਰੀਅਡ ਦੇ ਵਿੱਚ ਅਮਰੀਕਾ ਵੀ ਆਏ, ਵਾਪਸ ਗਏ, ਯੁਗਾਂਡਾ ਗਏ, 2 ਸਾਲ ਉੱਥੋਂ ਵਾਪਸ ਆਏ, ਫਿਰ ਇਵੈਂਚੁਅਲੀ ਉਹ ਇੰਗਲੈਂਡ 'ਚ ਪਹੁੰਚੇ। ਉਹ ਪਿੱਛਾ ਕਰ ਰਹੇ ਸੀ, ਉਹ ਦੋਨਾਂ ਨੂੰ ਹੀ ਸਜ਼ਾ ਯਾਫਤਾ ਕਰਨਾ ਚਾਹੁੰਦਾ ਸੀ, ਬ੍ਰਿਗੇਡੀਅਰ ਡਾਇਰ ਨੂੰ ਵੀ, ਜਿਹਨੂੰ ਜਨਰਲ ਡਾਇਰ ਕਿਹਾ ਜਾਂਦਾ ਹੈ। ਲੇਕਿਨ ਜਦੋਂ ਤੱਕ ਉਹ ਪਹੁੰਚੇ ਉਦੋਂ ਤੱਕ ਉਹਦੀ ਮੌਤ ਹੋ ਚੁੱਕੀ ਸੀ ਕਿਉਂਕਿ ਉਹਨੂੰ ਡਿਮੋਟ ਕਰ ਦਿੱਤਾ ਸੀ ਔਰ ਡਿਪਰੈਸ਼ਨ ਦਾ ਸ਼ਿਕਾਰ ਸੀ। ਪਰ ਇਹ ਮਾਈਕਲ ਆਡਵਾਇਰ ਜਿਹੜਾ ਗਵਰਨਰ ਸੀ, ਜਿਹਨੂੰ ਬੜਾ ਫਖਰ ਸੀ ਔਰ ਇਹਨੇ ਇੱਕ ਵੱਡਾ ਫੰਕਸ਼ਨ ਜਿਹੜਾ ਕਿ ਕੈਕਸਟਨ ਹਾਲ ਲੰਡਨ ਦੇ ਵਿੱਚ 13 ਅਗਸਤ 1940 ਨੂੰ ਰੱਖਿਆ ਗਿਆ, ਜਿਸ ਦੇ ਵਿੱਚ ਇਹਨਾਂ ਦਾ ਫੋਰਨ ਸੈਕਟਰੀ ਜੈਟਸਨ, ਇਹ ਮਾਈਕਲ ਆਡਵਾਇਰ ਔਰ ਦੂਸਰਾ ਕਿ ਉਹਨੇ ਬੜੇ ਫਖਰ ਦੇ ਨਾਲ ਇਹ ਕਿਹਾ ਔਰ ਉਹ ਕਹਿੰਦਾ ਸੀ ਕਿ ਜਿਵੇਂ ਮੈਂ ਪੰਜਾਬੀਆਂ ਨੂੰ ਸਬਕ ਸਿਖਾਇਆ ਸੀ ਔਰ ਉਹ ਸਾਰੇ ਦੇ ਥੱਲੇ ਜਿਹੜਾ ਤਾਂ ਹੀ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਡੂੰਘੀਆਂ ਹੋਈਆਂ। ਔਰ ਊਧਮ ਸਿੰਘ ਜਿਹੜਾ ਕਿ ਇੰਗਲੈਂਡ ਪਹੁੰਚ ਗਿਆ ਸੀ ਔਰ ਉਦੋਂ ਤੱਕ ਉਸਨੇ ਆਪਣਾ ਭੇਸ ਵੀ ਸਿੱਖੀ ਸਰੂਪ 'ਚੋਂ ਨਹੀਂ ਸੀ ਔਰ ਇੱਕ ਟਿਕਟ ਉਹਨੇ ਕੈਕਸਟਨ ਹਾਲ ਦੀ ਐਂਟਰੀ ਦੀ ਲਈ ਹੋਈ ਸੀ ਔਰ ਇੱਕ ਕਿਤਾਬ ਜਿਹੜੀ ਜਿਹਦੇ ਵਿੱਚ ਇੱਕ ਸਪੇਸ ਬਣਾ ਕੇ ਉਹਦੀ ਥਾਂ ਬਣਾ ਕੇ ਉਹਨੇ ਉਸ ਦੇ ਵਿੱਚ ਇੱਕ ਪਿਸਤੌਲ ਜਿਹੜਾ ਉਹਨੇ ਇੱਕ ਸਾਬਕਾ ਫੌਜੀ ਤੋਂ ਇੱਕ ਪੱਬ ਦੇ ਵਿੱਚ ਖਰੀਦਿਆ, ਉਹ ਸੀ ਭਰਿਆ ਹੋਇਆ ਸੀ ਜਿਹੜਾ ਕਾਰਤੂਸਾਂ ਨਾਲ। ਔਰ ਜਿਉਂ ਹੀ ਅੰਦਰ ਜਾ ਕੇ ਉਹ ਖਾਲੀ ਕੁਰਸੀ ਤੇ ਬੈਠਾ, ਕਾਰਵਾਈ ਚੱਲੀ, ਉਹਨੇ ਬੜੀ ਪ੍ਰਾਈਡ ਨਾਲ ਆਪਣੀ ਤਕਰੀਰ ਕੀਤੀ ਔਰ ਊਧਮ ਸਿੰਘ ਉੱਠਿਆ ਔਰ ਉਸਨੇ ਜਾ ਕੇ ਤਾਬੜਤੋੜ ਗੋਲੀਆਂ ਦਾਗੀਆਂ। ਮਾਈਕਲ ਆਡਵਾਇਰ ਮੌਕੇ ਤੇ ਹੀ ਮਾਰਿਆ ਗਿਆ, 2 ਹੋਰ ਜ਼ਖਮੀ ਹੋਏ। ਹਾਲਾਂ ਊਧਮ ਸਿੰਘ ਨੂੰ ਇਸ ਗੱਲ ਦਾ ਰਿਗਰੈਟ ਸੀ, ਕਹਿੰਦਾ ਬਸ ਇੱਕੋ ਹੀ ਮਾਰਿਆ ਵੀ ਉਹ ਦੂਸਰੇ ਵੀ 2 ਨੇ ਟਾਰਗੇਟ, ਪਰ ਉਹ ਉੱਥੋਂ ਦੌੜਿਆ ਨਹੀਂ, ਉੱਥੇ ਉਹਨੇ ਖਲੋ ਕੇ ਜਿਹੜਾ ਉਹ ਗ੍ਰਿਫਤਾਰੀ ਦਿੱਤੀ। ਔਰ ਫਿਰ ਜਿਹੜਾ ਉਹਨਾਂ ਦਾ ਟਰਾਇਲ ਜਦੋਂ ਚੱਲਦਾ ਹੈ ਜਿਸ ਲੈਵਲ ਦੇ ਉੱਤੇ, ਔਰ ਇਹ ਹੈ ਪੰਜਾਬ ਦੀ ਅਣਖ ਔਰ ਗੈਰਤ ਦੀ ਗੱਲ ਵੀ ਜਦੋਂ ਅਸੀਂ ਕਰਦੇ ਹਾਂ ਔਰ ਪਾਕਿਸਤਾਨ ਦੇ ਇੱਕ ਇੰਟੈਲੈਕਚੁਅਲ ਹਸਨ ਨਿਸਾਰ ਉਹਨਾਂ ਨੇ ਇੱਕ ਆਪਣੇ ਸ਼ੋਅ 'ਚ ਕਿਹਾ ਸੀ ਕਿ ਵੀ ਜਲਿਆਂਵਾਲੇ ਬਾਗ 'ਚ ਮਰਨ ਵਾਲੇ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ, ਪਰ ਇੱਕ ਸਿੱਖ ਮੁੰਡਾ ਯਤੀਮ ਬੱਚਾ ਜਿਹੜਾ ਉੱਠਿਆ ਉਹ 21 ਸਾਲ ਇੰਤਜ਼ਾਰ ਕਰਦਾ ਰਿਹਾ ਕਿ ਵੀ ਇਹਨੂੰ ਸਜ਼ਾ ਉਹੀ ਹੈ। ਉਹਨੇ ਕਿਹਾ ਵੀ ਇਹੀ ਵੱਖਰਾਪਨ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰ ਉਹਨੇ ਜਿਹੜਾ ਆਪਣਾ ਨਾਂ ਵੀ ਭਾਵੇਂ ਬਾਅਦ 'ਚ ਇਹਨਾਂ ਨੇ ਵਿੱਚ ਰਾਮ ਵੀ ਵਾੜਤਾ, ਜਿਹੜਾ ਉਹਦਾ ਪਾਸਪੋਰਟ ਜਾਂ ਜਿਹੜਾ ਨਾਂ ਉਹਨੇ ਅਦਾਲਤੀ ਰਿਕਾਰਡ 'ਚ ਵੀ ਦਿੱਤਾ ਹੈ, ਮੁਹੰਮਦ ਸਿੰਘ ਆਜ਼ਾਦ, ਕਿ ਵੀ ਆਜ਼ਾਦ ਹੋਣਾ ਸਾਡਾ ਮਕਸਦ ਹੈ ਔਰ ਮੁਹੰਮਦ ਔਰ ਜ਼ਾਹਰ ਹੈ ਮੁਸਲਮਾਨਾਂ ਦੇ ਨਾਲ ਯਕਜ਼ੈਦੀ, ਪਰ ਹਿੰਦੂਆਂ ਨੂੰ ਲੱਗਾ ਵੀ ਇਹ ਉਹਨਾਂ ਨੇ ਨਾਲ ਰਾਮ ਵੀ ਜੋੜਤਾ, ਰਾਮ ਮੁਹੰਮਦ ਸਿੰਘ। ਹਾਲਾਂ ਉਹਦੇ ਕਿਸੇ ਆਫੀਸ਼ੀਅਲ ਡਾਕੂਮੈਂਟ ਤੇ ਜਾਂ ਕਿਤੇ ਵੀ ਇਹ ਰਾਮ ਲਫ਼ਜ਼ ਨਹੀਂ ਹੈ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਇਹ ਜਿਹੜੇ ਉਸ ਦੌਰ ਦੇ ਸਾਡੇ ਇਨਕਲਾਬੀ ਸਨ, ਉਹ ਭਾਵੇਂ ਊਧਮ ਸਿੰਘ ਹੋਏ ਜਾਂ ਭਗਤ ਸਿੰਘ ਹੋਏ ਜਾਂ ਉਸ ਲਾਈਨ ਤੇ ਤੁਰੇ ਹੋਏ, ਕਿਉਂਕਿ ਇੰਗਲੈਂਡ ਦੀ ਧਰਤੀ ਤੇ ਸ਼ਹੀਦ ਊਧਮ ਸਿੰਘ ਦੂਸਰੇ ਨੇ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ। ਉਸ ਤੋਂ ਪਹਿਲਾਂ ਇਸੇ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਮਦਨ ਲਾਲ ਢੀਂਗਰਾ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਉਹਨੇ ਵੀ ਇੱਕ ਵੱਡਾ ਕਾਰਨਾਮਾ ਕੀਤਾ ਸੀ ਔਰ ਮਦਨ ਲਾਲ ਢੀਂਗਰੇ ਨੂੰ ਵੀ ਲੰਡਨ ਦੇ ਵਿੱਚ ਹੀ
ਫਾਂਸੀ ਦਿੱਤੀ ਗਈ ਸੀ। ਹੁਣ ਜਿਹੜਾ ਦਿਲਚਸਪ ਪਾਰਟ ਹੈ ਕਿ ਊਧਮ ਸਿੰਘ ਨੇ ਜਦੋਂ ਉਸ ਦਾ ਟਰਾਇਲ ਚੱਲਦਾ ਹੈ ਤੇ ਉਸ ਵੇਲੇ ਜੋ ਕੁਛ ਉਹਨੇ ਕਿਹਾ, ਕਿਉਂਕਿ ਉਹ ਕਾਫੀ ਫਲੂਐਂਟ ਸੀ ਉਹਨਾਂ ਜ਼ਮਾਨੇ, ਜਿਹੜੀ ਮੈਟ੍ਰਿਕ ਹੈ ਉਹਦੇ 'ਚ ਵੀ ਅੰਗਰੇਜ਼ੀ ਦੀ ਪੂਰੀ ਟ੍ਰੇਨਿੰਗ ਹੁੰਦੀ ਸੀ, ਔਰ ਕਿਉਂਕਿ 21 ਸਾਲ ਉਹ ਆਲਮੋਸਟ ਅਮਰੀਕਾ, ਮੈਕਸੀਕੋ, ਯੂਗਾਂਡਾ ਇਹ ਸਾਰੇ ਪੀਰੀਅਡ ਦੇ ਵਿੱਚ ਰਿਹਾ। ਹਾਲਾਂਕਿ ਇਹ ਵੀ ਹੈ ਕਿ ਬਈ ਅਮਰੀਕਾ ਜਦੋਂ ਆਇਆ ਉਹਨੇ ਇੱਕ ਮੈਕਸੀਕਨ ਲੇਡੀ ਨਾਲ ਵਿਆਹ ਵੀ ਕੀਤਾ, ਉਹਦੇ 2 ਬੱਚੇ ਵੀ ਮੁੰਡੇ ਵੀ ਸੀ, ਪਰ ਉਹ ਕੋਈ ਉਹਦਾ ਕੋਈ ਮੁੜ ਕੇ ਫੋਲੋ ਅਪ ਜਾਂ ਦੂਸਰਾ ਨਹੀਂ ਹੋਇਆ ਜੀ। ਪਰ ਉਹਨੇ ਬੜੇ ਫਖਰ ਦੇ ਨਾਲ ਕਿਹਾ ਜਦੋਂ ਕਿ ਉਸ ਦਾ ਟਰਾਇਲ ਚੱਲਿਆ, ਆਈ ਡਿਡ ਇਟ ਬਿਕੋਜ਼ ਆਈ ਹੈਡ ਅ ਗਰਜ ਅਗੇਂਸਟ ਹਿਮ, ਮੈਂ ਕੀਤਾ, ਮੇਰੇ ਮਨ 'ਚ ਦੇ ਖਿਲਾਫ ਗੁੱਸਾ ਸੀ, ਹੀ ਡਿਜ਼ਰਵਡ ਇਟ, ਇਹ ਮਰਨ ਦਾ ਹੱਕਦਾਰ ਸੀ। I don't belong to a society or anything else. I don't care. I don't mind dying. ਮੈਨੂੰ ਕੋਈ ਮਰਨ ਦਾ ਡਰ ਨਹੀਂ ਹੈ। What is the use of waiting until you get old? ਐਵੇਂ ਬੁੱਢੇ ਹੋ ਕੇ ਅੜੀਆਂ ਰਗੜ ਕੇ ਮਰਨ ਦਾ ਕੀ ਫਾਇਦਾ ਹੈ। ਔਰ ਫਿਰ ਜ਼ੈਟਲੈਂਡ ਜਿਹੜਾ ਦੂਸਰਾ ਸੈਕਟਰੀ ਆਫ ਸਟੇਟ ਸੀ ਉਹਨੇ ਪੁੱਛਿਆ ਇਜ਼ ਜ਼ੈਟਲੈਂਡ ਡੈਡ, ਉਹ ਮਰਿਆ ਕਿ ਨਹੀਂ, ਕਿਉਂਕਿ ਉਹਨੂੰ ਉਹ ਤਾਂ ਮਾਈਕਲ ਐਡਵਾਇਰ ਤਾਂ ਮੌਕੇ ਦੇ ਹੀ ought to be. I put 2 into him, 2 ਮੈਂ ਉਹਦੇ ਵੀ ਮਾਰੀਆਂ ਜ਼ੈਟਲੈਂਡ ਦੇ, ਬਚ ਤਾਂ ਨਹੀਂ ਗਿਆ। I bought the revolver from a soldier in a public house. My parents died when I was 3 or 4. ਮੈਂ ਜਦੋਂ 3-4 ਸਾਲ ਦਾ ਸੀ ਮੇਰੇ ਮਾਪਿਓ ਮਰ ਗਏ ਸੀ। Only one dead. I thought I could get more. ਸਿਰਫ ਇੱਕੋ ਹੀ ਮਰਿਆ। ਮੈਂ ਤਾਂ ਸੋਚਦਾ ਸੀ ਵੀ ਇਹਨਾਂ ਨੂੰ ਹੋਰ ਵੀ ਕਰਾਂਗੇ। ਇਹ ਹੈ ਇੱਕ ਤਾਂ ਅੰਦਾਜ਼ ਜਿਹੜਾ ਰੈਵੋਲੂਸ਼ਨਰੀ ਦਾ, ਜਾਂ ਦੂਸਰਾ ਫਿਰ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਜੇਲ੍ਹ 'ਚ ਸੀ 42 ਦਿਨ ਉਹਨੇ ਹੰਗਰ ਸਟ੍ਰਾਈਕ ਵੀ ਰੱਖੀ, ਔਰ ਇਹ ਉਹਨਾਂ ਦੇ ਜਿਹੜੇ ਉਹਨਾਂ ਦੀ ਕਨਵਿਕਸ਼ਨ ਤੋਂ ਪਹਿਲਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਹਾਡੇ ਲਈ ਕੁਝ ਕਹਿਣ ਦਾ ਹੈ, ਉਹਨੇ ਕਿਹਾ ਆਈ ਸੇ ਡਾਊਨ ਵਿਦ ਬ੍ਰਿਟਿਸ਼ ਇੰਪੀਰੀਅਲਿਜ਼ਮ, ਤੁਹਾਡਾ ਬੇੜਾ ਗਰਕ ਬ੍ਰਿਟਿਸ਼ ਬਸਤੀਵਾਦੀਆਂ ਦਾ। ਯੂ ਸੇ ਇੰਡੀਆ ਡੂ ਨਾਟ ਹੈਵ ਪੀਸ, ਤੁਸੀਂ ਕਹਿੰਦੇ ਉੱਥੇ ਅਮਨ ਨਹੀਂ ਹੈ। We have only slavery, ਸਾਨੂੰ ਤੁਸੀਂ ਸਿਰਫ ਗੁਲਾਮੀ ਦਿੱਤੀ ਹੈ। Generations of so-called civilization has brought us everything filthy and degenerating known to you as human race. ਤੁਸੀਂ ਆਪਣੇ ਆਪ ਨੂੰ ਇਨਸਾਨੀ ਨਸਲ ਦੇ ਹਾਫਿਜ਼ ਕਹਿੰਦੇ ਹੋ, ਤੁਸੀਂ degenerated ਹੋ, ਤੁਸੀਂ ਜਿਹੜੇ ਹੈ filthy ਹੋ, dirty ਹੋ। All you have to do is read your own history, ਆਪਣਾ ਇਤਿਹਾਸ ਪੜ੍ਹ ਕੇ ਦੇਖੋ। If you have any human decency about you, you should die with shame. ਜੇ ਤੁਹਾਡੇ 'ਚ ਕੋਈ ਸੱਚਾਈ ਨਾਂ ਦੀ ਚੀਜ਼ ਹੈ ਤਾਂ ਤੁਹਾਨੂੰ ਸ਼ਰਮ 'ਚ ਡੁੱਬ ਕੇ ਮਰ ਜਾਣਾ ਚਾਹੀਦਾ। The brutality and bloodthirsty way in which the so-called intellectuals who call themselves rulers of civilization in the world are bastard blood. ਪੂਰਾ ਉਹਨੇ ਜੱਜ ਨੂੰ ਥੁੱਕਿਆ ਵੀ ਉਹਦੇ ਤੇ, ਜੋ ਕਹਿ ਸਕਦਾ ਸੀ ਉਹਨੇ। ਜੱਜ ਕਹਿੰਦਾ ਬਸ, ਕਹਿੰਦਾ ਨਹੀਂ ਅਜੇ ਹੁਣ ਤੂੰ ਸੁਣ ਪੈ ਰਿਹਾ। I don't care about sentence of death. It means nothing at all. I do not care about dying or anything. I do not worry about it at all. I am dying for a purpose. और उन्हें क्या मैं एक cause ਲਈ ਮਰ ਰਿਹਾ ਔਰ ਮੈਨੂੰ ਇਸ ਦਾ ਫਖਰ ਹੈ। I am proud to die. I have to free my native land. ਮੈਂ ਆਪਣੀ ਧਰਤੀ ਨੂੰ ਆਜ਼ਾਦ ਦੇਖਣਾ ਚਾਹੁੰਦਾ। And I hope that when I am gone, I hope that in my place will come thousands of my countrymen to drive you dirty dogs out to free my country. ਕਿ ਮੇਰੇ ਇਸ ਰਸਤੇ ਤੇ ਹੋਰ ਹਜ਼ਾਰਾਂ ਨੌਜਵਾਨ ਆਣਗੇ, ਤੁਹਾਨੂੰ ਇੱਥੋਂ ਕੱਢਣਗੇ। ਔਰ ਫਿਰ ਉਹਨੇ ਕਿਹਾ ਕਿ ਵੀ ਮੈਂ ਇੰਗਲਿਸ਼ ਜੂਰੀ ਦੇ ਸਾਹਮਣੇ ਖੜਨਾ, ਤੁਸੀਂ ਮੈਨੂੰ ਕੀ ਇਨਸਾਫ ਦੇਣਾ। ਤੁਸੀਂ ਉੱਥੇ ਭਾਰਤ ਜਾਂਦੇ ਹੋ, ਵੈਨ ਯੂ ਕਮ ਬੈਕ ਯੂ ਆਰ ਗਿਵਨ ਏ ਪ੍ਰਾਈਜ਼ ਐਂਡ ਪੁੱਟ ਇਨ ਦਾ ਹਾਊਸ ਆਫ ਕਾਮਨਸ, ਤੁਹਾਨੂੰ ਇੱਥੇ ਫਖਰ ਮਿਲਦਾ। ਵੀ ਕਮ ਟੂ ਇੰਗਲੈਂਡ ਐਂਡ ਵੀ ਆਰ ਸੈਂਟੈਂਸ ਟੂ ਡੈਥ, ਸਾਨੂੰ ਤੁਸੀਂ ਮੌਤ ਦੇਣੀ ਹੈ। ਔਰ ਉਹਨੇ ਫਿਰ ਪੂਰੀ ਲੰਬੀ ਚੌੜੀ ਹੈ ਕਿ ਭਾਈ ਇਹ ਜਿਹੜਾ ਤੁਸੀਂ ਭਾਰਤ ਦੀਆਂ ਗਲੀਆਂ ਸੜਕਾਂ ਦੇ ਉੱਤੇ ਮਸ਼ੀਨ ਗਨਾਂ ਦੇ ਨਾਲ ਬੇਗੁਨਾਹ ਨੂੰ ਮਾਰਿਆ, ਤੁਹਾਡਾ ਕੰਡਕਟ ਔਰ ਇਹ ਸਾਰਾ ਜਿਹੜਾ ਹੈ ਕੰਡੈਮਨੇਬਲ ਹੈ। ਹੁਣ ਇਸ ਸਾਰੇ ਚੋਂ ਜਿਹੜਾ ਉਹਨਾਂ ਨੂੰ ਫਾਂਸੀ ਹੋਈ, ਉੱਥੇ ਹੀ ਉਹਨਾਂ ਨੂੰ ਦਫਨ ਕਰ ਦਿੱਤਾ ਗਿਆ। 1974 'ਚ ਜਦੋਂ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ, ਕਿਉਂਕਿ ਉਦੋਂ ਤਾਂ ਊਧਮ ਸਿੰਘ ਵੱਲੋਂ ਇਹਨੂੰ ਮਾਈਕਲ ਐਡਵਾਇਰ ਨੂੰ ਮਾਰਨ ਦੇ ਉੱਤੇ ਗਾਂਧੀ ਨੇ ਵੀ ਊਧਮ ਸਿੰਘ ਨੂੰ ਕੰਡੈਮ ਕੀਤਾ। ਉਹਨੇ ਕਿਹਾ ਇਟਸ ਐਨ ਐਕਟ ਆਫ ਏ ਮੈਡਮੈਨ, ਪਾਗਲ ਬੰਦੇ ਦਾ ਕੰਮ ਹੈ। ਔਰ ਨਹਿਰੂ ਨੇ ਵੀ ਕੰਡੈਮ ਕੀਤਾ। ਲੇਕਿਨ ਜਦੋਂ ਹੁਣ ਉਸ ਜ਼ਮਾਨੇ 'ਚ ਤਾਂ ਇਹਨਾਂ ਸਾਰਿਆਂ ਨੇ ਆਤੰਕਵਾਦ ਔਰ ਦਹਿਸ਼ਤਗਰਦੀ ਕਿਹਾ। 1974 'ਚ ਫਿਰ ਊਧਮ ਸਿੰਘ ਦੇ ਜਿਹੜੇ ਰਿਮੇਨਸ ਨੇ ਜਿੱਥੇ ਦਫਨ ਕੀਤਾ ਹੋਇਆ ਸੀ, ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਸਿੱਖ ਹੈ ਔਰ ਉਹ ਕ੍ਰੀਮੇਟ ਕਰਨਾ। ਔਰ ਦੂਸਰਾ ਫਿਰ ਉਹਨਾਂ ਨੇ ਲਿਆ ਕੇ ਜਿਹੜਾ ਹੈ ਪਹਿਲਾਂ ਤਾਂ ਸਾਰੇ ਭਾਰਤ ਭਰ ਦੇ ਵਿੱਚ ਘੁਮਾਇਆ ਚੁੱਕ ਕੇ ਸਿਰ ਦੇ ਉੱਤੇ। ਫਿਰ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਰਿਮੇਨਸ ਦਾ,
ਤੇ 7 ਜਿਹੜੇ ਅਰਨ ਨੇ ਉਹ ਭਰੇ ਗਏ ਉਹਨਾਂ ਦੀ ਰਾਖ ਨਾਲ। ਇੱਕ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਗਿਆ, ਇੱਕ ਹਰਿਦੁਆਰ ਕੀਤਾ ਗਿਆ, ਇੱਕ ਜਿਹੜੀ ਫਤਿਹਗੜ੍ਹ ਸਾਹਿਬ ਦੀ ਮਸਜਿਦ ਹੈ ਰੋਜ਼ਾ ਸ਼ਰੀਫ ਉਸ ਦੇ ਵਿੱਚ ਕੀਤਾ ਗਿਆ, ਇੱਕ ਜਲਿਆਂਵਾਲੇ ਬਾਗ 'ਚ ਰੱਖਿਆ ਗਿਆ। 3 ਜਿਹੜੇ ਨੇ ਉਹਨਾਂ 'ਚੋਂ ਇੱਕ ਸ਼ਹੀਦ ਊਧਮ ਸਿੰਘ ਦੇ ਨਾਂ ਦੇ ਉੱਤੇ ਕਾਲਜ ਹੈ ਸੁਨਾਮ 'ਚ, 2 ਜਿਹੜੇ ਉਹ ਭਰੇ ਹੋਏ ਉਹਨਾਂ ਦੇ ਉੱਥੇ ਰੱਖੇ ਹੋਏ ਨੇ ਤੇ ਇੱਕ ਸੁਨਾਮ ਦੇ ਵਿੱਚ ਸਟੇਡੀਅਮ ਹੈ ਉਸ ਦੇ ਵਿੱਚ ਰੱਖਿਆ ਗਿਆ। ਔਰ ਇਹ ਜਿਹੜਾ ਅੱਜ ਜਦੋਂ ਅਸੀਂ 88 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ, ਹੁਣ ਮੈਂ ਇਨ ਬਰੀਫ ਇਹ ਕਿਉਂਕਿ ਡਿਊ ਹੈ ਸਾਡਾ ਯੋਧਾ ਹੈ ਔਰ ਇਹ ਜਿਹੜੀ ਸਾਡੀ ਪਰੰਪਰਾ ਹੈ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਜਿਹੜਾ ਹੁਕਮ ਹੈ ਔਰ ਦੁਸ਼ਟ ਨੂੰ ਸਜ਼ਾ ਯਾਫਤਾ ਕਰਨਾ, ਇਹ ਉਹੀ ਲਾਈਨ ਹੈ ਕਿ ਜੇ ਅਸੀਂ ਇੰਦਰਾ ਗਾਂਧੀ ਜਨਰਲ ਵੈਦਿਆ ਨੂੰ, ਹੁਣ ਇਹਨਾਂ ਦਾ ਕੰਪੈਰੀਜ਼ਨ ਤਾਂ ਕੋਈ ਨਹੀਂ, ਜਲਿਆਂਵਾਲਾ ਬਾਗ ਕਰਨ ਵਾਲੀ ਇੱਕ ਵਿਦੇਸ਼ੀ ਹਕੂਮਤ ਔਰ ਉਹਨਾਂ ਨੇ ਆਲਰੇਡੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਆਲਰੇਡੀ ਵਾਇਲੈਂਸ ਦੂਜੀ ਤੀਜੀ ਇੱਕ ਦਿਨ ਪਹਿਲਾਂ ਅੰਗਰੇਜ਼ ਮਾਰੇ ਗਏ ਸੀ, ਬੈਂਕ ਲੁੱਟੇ ਗਏ ਸੀ, ਇੱਕ ਅੱਧੀ ਬੀਬੀ ਦੇ ਨਾਲ ਜ਼ਬਰ ਜਨਾਹ ਹੋਣ ਤੱਕ ਸੀ। ਸੋ ਉਹਨਾਂ ਦੇ ਕੋਲ ਲੇਕਿਨ ਸਟਿਲ ਇਹ ਕੰਡੈਮਨੇਬਲ ਐਕਟ ਸੀ ਔਰ ਇਸ ਦੇ ਉੱਤੇ ਬੜਾ ਰਿਐਕਸ਼ਨ ਹੋਇਆ। ਰਵਿੰਦਰਨਾਥ ਟੈਗੋਰ ਨੇ ਸਰ ਦਾ ਖਿਤਾਬ ਵਾਪਸ ਕਰਤਾ, ਗਾਂਧੀ ਜੀ ਨੂੰ ਕੋਈ ਪੁੱਛਦਾ ਨਹੀਂ ਸੀ, ਸਾਊਥ ਅਫਰੀਕਾ ਤੋਂ ਗਿਆ ਸੀ, ਉਹਨੇ ਵੀ ਜਲਿਆਂਵਾਲੇ ਬਾਗ ਚੋਂ ਆਪਣਾ ਸਿਆਸੀ ਪਾਰਟ ਕੱਢਿਆ। ਪਰ ਹੁਣ ਜੇ ਤੁਸੀਂ ਜੂਨ 84 ਦੇ ਘੱਲੂਘਾਰੇ ਦੇ ਨਾਲ ਉਸ ਦਾ ਕੰਪੈਰੀਜ਼ਨ ਕਰਕੇ ਦੇਖੋ, ਆਪਣੀ ਹਕੂਮਤ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਫੌਜ ਦੇ ਨਾਲ, ਟੈਂਕਾਂ ਤੋਪਾਂ ਦੇ ਨਾਲ, ਪੋਇਜ਼ਨਸ ਗੈਸ ਦੇ ਨਾਲ, ਨੇਵਲ ਡਾਈਵਰਸ, 에ਅਰ ਫੋਰਸ, ਫੁੱਲ ਫਲੈਜਡ ਆਪਣੇ ਲੋਕਾਂ ਦੇ ਖਿਲਾਫ ਉਹਨਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਤੇ ਇਸ ਲੈਵਲ ਦੀ ਗੱਲ ਘੱਲੂਘਾਰਾ ਵਰਤਾਣਾ ਔਰ ਹਜ਼ਾਰਾਂ ਨੂੰ ਮਾਰਨਾ। ਕੱਲਾ ਇੱਕ ਨਹੀਂ, ਉਹਨੇ ਤਾਂ ਇੱਕ ਜਲਿਆਂਵਾਲਾ ਬਾਗ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਜਿਹੜਾ ਹੈ ਉਹ ਹਮਲਾ, ਟੈਂਕ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ, ਮੁਕਤਸਰ ਸਾਹਿਬ ਦੀਆਂ ਔਰ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਦੀਆਂ। ਹੁਣ ਇਸ ਲੈਵਲ ਦੇ ਉੱਤੇ ਤੇ ਜੇ ਸ਼ਹੀਦ ਬਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਨੇ ਇਸ ਘੱਲੂਘਾਰਾ ਦੇ ਲਈ ਮੁੱਖ ਦੋਸ਼ੀ ਜ਼ਿੰਮੇਵਾਰ ਜਿਹਦੀ ਪਾਲਿਸੀ ਦੇ ਤਹਿਤ ਹੋਇਆ ਇੰਦਰਾ ਗਾਂਧੀ, ਉਹਨੂੰ ਸਜ਼ਾ ਯਾਫਤਾ ਕੀਤਾ ਔਰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜਿਹੜਾ ਉਸ ਵੇਲੇ ਫੌਜ ਦਾ ਕਮਾਂਡਰ ਇਨ ਚੀਫ ਸੀ ਜਿਸ ਨੇ ਫੌਜ ਨੂੰ ਆਰਡਰ ਕੀਤਾ ਔਰ ਉਹਨੇ ਬੜੇ ਵਲੰਟੀਅਰਲੀ, ਜਦੋਂ ਕਿ ਵੈਸਟਰਨ ਕਮਾਂਡ ਦਾ ਜਿਹੜਾ ਜਨਰਲ ਸਿਨਹਾ ਸੀ ਉਹਨੇ ਨਾ ਕਰਤਾ ਸੀ ਇੰਦਰਾ ਗਾਂਧੀ ਨੂੰ ਕਿ ਭਾਈ, ਲੇਕਿਨ ਇਹਨੇ ਅੱਗੇ ਹੋ ਗਿਆ, ਉਹਨੇ ਕਿਹਾ 2 ਘੰਟੇ ਸਾਫ਼ ਕਰ ਦਿਆਂਗੇ। ਹੁਣ ਇਹ ਸਵਾਲ ਈਵਨ ਜਿੰਦਾ ਸੁੱਖਾ ਨੇ ਕੁਲਦੀਪ ਨਈਅਰ ਨੂੰ ਪੁੱਛਿਆ ਸੀ ਜਿਹਨੇ ਇਸ ਦੇ ਉੱਤੇ ਕਿਤਾਬ ਵੀ ਲਿਖੀ ਹੈ ਜਲਿਆਂਵਾਲਾ ਬਾਗ ਔਰ ਦੂਜੇ ਤੀਜੇ ਤੇ। ਉਹਨੇ ਕਿਹਾ ਕਿ ਵੀ ਜਿਨ੍ਹਾਂ ਨੂੰ ਜੇ ਊਧਮ ਸਿੰਘ ਜਲਿਆਂਵਾਲੇ ਬਾਗ ਦੇ ਦੋਸ਼ੀ ਨੂੰ ਜਿਹੜਾ ਸਜ਼ਾ ਦਿੰਦਾ ਹੈ ਮਾਈਕਲ ਐਡਵਾਇਰ ਨੂੰ, ਉਹ ਸ਼ਹੀਦ ਹੈ ਤੇ ਅਸੀਂ ਕੋਈ, ਸਾਡਾ ਕੋਈ ਜ਼ਮੀਨ ਦਾ ਰੌਲਾ ਨਹੀਂ ਸੀ, ਕੋਈ ਵੱਟ ਦਾ ਰੌਲਾ ਨਹੀਂ ਸੀ, ਕੋਈ ਜਾਇਦਾਦ ਦਾ ਰੌਲਾ ਨਹੀਂ ਸੀ, ਅਸੀਂ ਵੀ ਜਿਹੜੇ ਹਜ਼ਾਰਾਂ ਬੇਗੁਨਾਹ ਮਾਰੇ ਗਏ ਉਹਨਾਂ ਦੇ ਡੁੱਲੇ ਖੂਨ ਦਾ ਬਦਲਾ ਲਿਆ। ਸੋ ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਭਾਈ ਇਹ ਸਾਡੀ ਪਰੰਪਰਾ। ਕੱਲ ਨੂੰ ਕੌਣ, ਉਹੀ ਊਧਮ ਸਿੰਘ ਜਿਹਨੂੰ ਗਾਂਧੀ ਨੇ ਕਿਹਾ ਸੀ ਮੈਡਮੈਨ, ਜਿਹਨੂੰ ਨਹਿਰੂ ਨੇ ਕੰਡੈਮ ਕੀਤਾ, ਮੁੜ ਕੇ ਉਹਦੀ ਸਵਾਹ ਚੁੱਕ ਕੇ ਸਿਰ ਦੇ ਉੱਤੇ ਜਿਹੜਾ ਉਹ ਇੰਦਰਾ ਗਾਂਧੀ ਤੋਂ ਲੈ ਕੇ ਜ਼ੈਲ ਸਿੰਘ ਤੱਕ ਭਾਰਤ ਭਰ ਚ ਘੁੰਮਦੇ ਰਹੇ। ਸੋ ਜਿਸ ਨੂੰ ਕੋਈ ਵੀ ਹਕੂਮਤ ਜਾਂ ਕੋਈ ਵੀ ਸੁਸਾਇਟੀ ਜਾਂ ਕੋਈ ਵੀ ਜਿਹੜਾ ਇੱਕ ਦਿਨ ਅੱਤਵਾਦੀ ਕਹਿੰਦਾ ਜਾਂ ਦਹਿਸ਼ਤਗਰਦ ਕਹਿੰਦਾ, ਉਹੀ ਜਿਹੜਾ ਉਹ ਲੋਕਾਂ ਦਾ ਹੀਰੋ ਹੁੰਦਾ ਔਰ ਉਦੋਂ ਵੀ ਸਪੌਂਟੇਨੀਅਸਲੀ ਆਮ ਲੋਕਾਂ ਨੇ ਜਿਹੜਾ ਉਸ ਨੂੰ ਵੈਲਕਮ ਕੀਤਾ ਸੀ। ਔਰ ਹੁਣ ਵੀ ਸਾਡੇ ਲਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਉਸ ਲੜੀ ਦੀ ਕੰਟੀਨਿਊਟੀ ਹੈ। ਜਦੋਂ ਅਸੀਂ ਜਿੰਦਾ ਸੁੱਖਾ ਜਾਂ ਬੇਅੰਤ ਸਿੰਘ, ਸਤਵੰਤ ਸਿੰਘ ਦਾ ਜ਼ਿਕਰ ਕਰਦੇ ਹਾਂ ਤਾਂ ਇਹਨਾਂ ਦੀ ਕੁਰਬਾਨੀ ਇਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਸੁੱਖਾ ਸਿੰਘ, ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਟੁੱਟੀ ਨਹੀਂ। ਉਹਨਾਂ ਨੇ ਵੀ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਅੱਜ ਅਸੀਂ ਜਿੱਥੇ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਰਹੇ ਹਾਂ, ਇਹ ਬੀਤੇ ਦੀ ਕਹਾਣੀ ਹੈ ਪਰ ਆਪਣੀਆਂ ਯਾਦਾਂ ਚੋਂ ਔਰ ਆਪਣੇ ਨਿਸ਼ਾਨੇ ਚੋਂ। ਜੇ ਊਧਮ ਸਿੰਘ ਦਾ ਨਿਸ਼ਾਨਾ ਅਲਟੀਮੇਟਲੀ ਜੋ ਉਹਦੀ ਟ੍ਰਾਇਲ ਵੇਲੇ ਵੀ ਉਹਨੇ ਕਿਹਾ ਕਿ ਬਈ ਅਸੀਂ ਆਜ਼ਾਦ ਹੋਣਾ, ਤੁਸੀਂ ਨਿਕਲੋ ਸਾਡੇ ਮੁਲਕ ਚੋਂ। ਸੋ ਸਾਡਾ ਵੀ ਅਲਟੀਮੇਟ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਾਡਾ ਇੰਡੀਅਨ ਸਟੇਟ ਨਾਲ ਕੋਈ ਸੰਬੰਧ ਨਹੀਂ ਹੈ ਔਰ ਖਾਲਿਸਤਾਨ ਦੀ ਨੀਂਹ ਰੱਖੀ ਹੋਈ ਹੈ, ਉਹਦੇ ਮਹਿਲ ਦੀ ਉਸਾਰੀ ਹੋ ਰਹੀ ਹੈ। 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ
ਆਪਣਾ ਖੂਨ ਇਸ ਮਹਿਲ ਦੀ ਉਸਾਰੀ ਦੇ ਵਿੱਚ ਪਾਇਆ। ਸੋ ਸਾਡੇ ਸਾਹਮਣੇ ਵੀ ਇਹ 1 ਪੁਆਇੰਟ ਜਿਹੜਾ ਏਜੰਡਾ ਹੋਣਾ ਚਾਹੀਦਾ ਹੈ ਕਿ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ ਹੈ। ਇਹੀ ਸਾਡੀ ਟ੍ਰਿਬਿਊਟ ਹੋਏਗੀ ਸਾਡੇ ਯੋਧਿਆਂ ਨੂੰ ਜਿਨ੍ਹਾਂ ਨੇ ਪਿਛਲੇ 42 ਸਾਲਾਂ ਦੇ ਵਿੱਚ ਜਿਹੜਾ ਹੈ ਉਹ ਆਪਣਾ ਆਪਾ ਕੁਰਬਾਨ ਕੀਤਾ ਹੈ, ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਬੰਨੇ ਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨਮਤਾ ਹੋਏ, ਮਾਣਮਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।